ਆਜੋ ਇੱਥੇ ਬੈਠੋ। ਇੱਧਰ ਆ ਜਾਓ ਕਿਹੜੀ ਦੇ ਪਾਉਣਾ ਹੈ? ਇੱਧਰ ਆ ਜਾਓ ਚਲੋ ਜੀ। ਪਾਣੀ ਉਹਦੇ ਘਰ ਪਾਉਂਦਾ ਰਿਹਾ। ਉਹਨਾਂ ਵਕਤਾਂ ਦੇ ਵਿੱਚ ਈਸਰੋ ਵਾਲਾ ਬਾਗ ਵੀ ਹੁੰਦਾ ਸੀ। ਹਾਂਜੀ ਬੜਾ ਕੇ ਉਹ ਸਾਡੇ ਹੁੰਦੇ ਹੀ ਹੁੰਦਾ ਜੀ। ਹਾਂ ਉਹਨੇ ਜਿਸ ਵੇਲੇ ਹੋਰ ਆ ਜਾਂਦੀ ਮੈਂ ਨਹੀਂ ਕਿਉਂ ਪੀਲਾ ਆ ਬੰਦੀ ਪਈ ਹੋਰ ਆ ਜਾਂਦੀ ਕੋਈ ਗੱਲ ਇਹ ਕਿਹੜੀ ਗੱਲ ਉਹਨੇ ਜਿਸ ਘੜੀ ਉਹਨੂੰ ਆਖਣ ਲੱਗਾ ਵੀ ਮਹਿਸੂਸ ਕਰਦਾ ਆਪਦੇ ਤੋਂ ਹੀ ਕਿਸੇ ਬਾਦਸ਼ਾਹ ਦਾ ਗੁਜ਼ਰ ਹੋਇਆ ਉਹਨੂੰ ਧੁੱਪ ਲੱਗੀ ਤੇ ਉਹਨੇ ਦਰਖਤ ਲਵਾਤੇ। ਬਿਲਕੁਲ ਕਿਸੇ ਬਾਦਸ਼ਾਹ ਦਾ ਗੁਜ਼ਰ ਹੋਇਆ ਸੜਕ ਨਹੀਂ ਸਹੀ ਉਹਨੇ ਸੜਕ ਬਣਵਾ ਦਿੱਤੀ। ਤੇ ਵੇਖੋ ਕਿ ਜਿਹੜੇ ਜੱਦੀ ਪੁਸ਼ਤੀ ਜਿਹੜੇ ਰਈਸ ਜ਼ਾਦੇ ਸਨ ਜਾਂ ਜਿਹੜੇ ਜ਼ਿਮੀਂਦਾਰ ਲਾ ਲਓ ਕਿ ਉਹ ਧੀ ਸੀ ਨਾ ਉਹਨੂੰ ਪਿਆਸ ਲੱਗੀ ਨਾ ਕਿ ਵੀ ਕਿਸੇ ਹੋਰ ਨੂੰ ਵੀ ਲੱਗ ਸਕਦੀ ਉਹਨੇ ਉੱਥੇ ਖੂਹ ਲਵਾ ਦਿੱਤਾ। ਅੱਛਾ ਉਹਨੇ ਖੂਹ ਲਵਾਤਾ। ਬਾਅਦ ਦੇ ਵਿੱਚ ਖੂਹ ਲਵਾਇਆ ਬਾਹਰ ਜਿਹੜਾ ਮਸਤਾਕੇ ਬੋਵੇਗੇ ਇਹ ਮੇਰੇ ਦਾਦੇ ਨੇ ਟੁੱਬਿਆ। ਅੱਛਾ अस्सलामु अलैकुम मेरे पंजाबी वीर साथियों जिथे जिथे भी मेरा पंजाबी वीर वसदा है उन्होंने सब नूं मेरा सलाम। ते इस वीडियो दे विच उन्होंने असी जी आयां नूं कहने चाहे वह पंजाबी वीर लहिंदे पंजाब तो होवे चढ़दे पंजाब तो होवे मिनी पंजाब तो होवे या पंजाबी जिथे भी दुनिया के कोने तो होवे उन्हां वास्ते असी एक तारीखी विरसा हैरीटेज ट्रैवल व्लॉग पंजाब के नाम से चैनल बना के उन्होंने नाल वीडियो साझी करी दी है। अज उस ही कड़ी का एक नुकता तुहाडे नाल बयान करन लगे हैं। दफ्तू वन ऑफ द मोस्ट हिस्टोरिकल विलेज ऑफ द पंजाब लहिंदे पंजाब दे विच एक पिंड दफ्तू है। तो उस हवाले दे नाल असी अज चाचा अनवर कोले बैठे हैं उर्फ सूफी साहब कोले ते उन्हां दे वालिद साहब वां पिंड तो आए सन। उस वां पिंड दे नाल की खसूसीयत है उस हवाले दे नाल गलबात करने आ। सब तो पहले ते तुहानू जी जी आयां नूं चाचा जी बहुत शुक्रिया कि तुसी टाइम दिता जी ते आपदी मोहब्बत सांझी कीती। ते मैं पुछना चाहांगा कि तुहाडा जिहड़ा पिछला पिंड है तुहाडे वालिद साहब वो किहड़े पिंड तो सन? वां तो वां दा पिंड सी। उहदे विच खसूसीयत की सी वो मैं तुहाडे नाल सांझी करना। उस वां पिंड दे विच साडे पिंड दे विच बड़ी मशहूर शख्सियत आई सी एक औरत आई सी उहदा तलक भी वां पिंड तो ही सी। वां पिंड से ते ओ किस तरह तुहाडे वालिद साहब आए ओ जरा गलबात सांझी करिया जी। ਉਹ ਸਾਡੇ ਜਿਹੜੇ ਵੱਡ ਵਡੇਰੇ ਸੀ ਨਾ ਉਹ ਵਾਂ ਦੇ ਵਿੱਚ ਇੱਕ ਖੂਹ ਲੱਗਾ ਉਹਦੇ ਵਿੱਚ ਖੂਹ ਦੇ ਵਿੱਚ 7 ਵੀਆਂ ਕਮਾਂ ਦੇ ਸੀ ਮਾਲਕ ਵੀ ਤੁਸੀਂ ਜ਼ਾਤੀ ਮਾਲਕ ਠੀਕ ਉਹ ਫਿਰ ਦਿਹਾੜੇ ਪੈ ਗਏ ਜਿਸ ਵੇਲੇ ਤੇ ਉਸ ਵੇਲੇ ਸਾਨੂੰ ਕੋਈ ਉਹ ਮਾਲੂਮਾਤ ਹਾਸਲ ਨਹੀਂ ਹੋਇਆ। ਉਹ ਫਿਰ ਵਾਂ ਜਿਸ ਵੇਲੇ ਵਿਆਹੀ ਗਈ ਈਸਰੋ ਜੱਟੀ ਇੱਥੇ ਬਾਅਦ ਹੀ ਮੈਂ ਤੁਹਾਡੀ ਗੱਲ ਟੋਕਦਾ ਇਹ ਵੰਡ ਤੋਂ ਪਹਿਲਾਂ ਵਿਆਹੀ ਆਈ ਸੀ ਨਾ? ਵੰਡ ਤੋਂ ਪਹਿਲਾਂ ਵਿਆਹੀ ਈਸਰੋ ਜੱਟੀ ਜੈਲਦਾਰ ਦੀ ਧੀ ਜਿਸੇ ਵਿਆਹੀ ਆਈ ਹੈ ਨਾ ਅਸੀਂ ਉਧਰ ਪਾਣੀ ਭਰਦੇ ਸਾਂ ਬੇਸੀ ਆਦੇ ਸੀ ਸਾਨੂੰ। ਈਸਰੋ ਜੱਟੀ ਦੂਜੀ ਵਾਰੀ ਤੀਜੀ ਵਾਰੀ ਜਿਸੇ ਆਈ ਤੇ ਇੱਥੇ ਉਹ ਕੱਲੀ ਸੀ मतलब रिश्तेदार भैन भरा को नहीं सने गए। जिसे वो गई तो जाके प्यो की झोली च बह गई उन्हें धीए की तेरे दिन नूं रह गया जड़ा तेनू दिता नहीं असी भी जैलदार सन की मंगनी तू? उन्हें कहा बा मैं मंगदी कुछ नहीं ना को उत्थे मेरा रिश्तेदार ना को वाकफ ना कोई कार मेरे भैन भरा उत्थे कोई ते तू मैनू 70 दिन दे दे बिस्ती ਇਹ ਮੇਰਾ ਪਾਣੀ ਭਰੇ ਕਰੇਗਾ ਮੈਂ ਦਾ ਹਰ ਭੂ ਪੂਰਾ ਕਰਾਂ। ਇਹ ਤੁਹਾਡੇ ਵਾਲਿਦ ਦਾ ਨਾਮ ਸਤਰਦੀਨ ਸੀ ਤੇ ਵੈਸੇ ਦਾਦੇ ਦਾ ਸਤਰਦੀਨ ਸੀ ਉਦੋਂ ਉਹਦੇ ਮੇਰੇ ਪਿਓ ਦੇ ਦਾਦੇ ਦਾ ਬੱਗੂ ਸੀ। ਠੀਕ ਇਹ ਇਧਰ ਫਿਰ ਜਿਸੇ ਆਈ ਤੇ ਉਹਨਾਂ ਕਹੀ ਇਹ ਦੇ ਦਿਓ ਸਾਨੂੰ ਇਹ ਦੇ ਦਿਓ ਸਾਨੂੰ ਮੇਰਾ ਉੱਥੇ ਪਾਣੀ ਭਰੇ ਦਾ ਤੇ ਮੈਨੂੰ ਸਾਰੇ ਪਿੰਡ ਦਾ ਪਾਣੀ ਨਾ ਭਰੇ ਮੇਰੇ ਇਕੱਲੇ ਘਰ ਦਾ ਪਾਣੀ ਭਰੇ ਮੈਨੂੰ ਸਾਰਾ ਕੁਝ ਜਾਣ ਵੀ ਜੋ ਰਿਜ਼ਕ ਜਿੰਨਾ ਹੁੰਦਾ ਪਿੰਡ ਚੋਂ ਮੈਨੂੰ ਦੇਵਾਂਗੇ। ਮੇਰੇ ਦਾਦੇ ਨੂੰ ਜੈਲਦਾਰ ਨੇ ਸੱਦਿਆ ਤੇ ਉਹਨੇ ਸੱਦ ਕੇ ਆਖਿਆ ਆਦੀ ਭੈਣ ਨਾਲ ਚਲਾ ਜਾ। ਉਹਨੇ ਕਿਹਾ ਜੈਲਦਾਰਾ ਇੱਕ ਗੱਲ ਹੀ ਉਹਨੇ ਕੀ ਉਹਨੇ ਕਿਹਾ ਜੇ ਆਕੇ 2-4 ਕਿੱਲੇ 10 ਕਿੱਲੇ ਪੈਲੀ ਮੈਂ ਤੈਨੂੰ ਦੇਣੀ ਤੇ ਮੇਰਾ ਹੀ ਪਾਣੀ ਭਰ ਇਹਨੂੰ ਜੁਮਾ ਇਹਦੇ ਪਾਣੀ ਨਾਲ ਇਹਨੇ ਘਰ ਮੈਂ ਪਾਣੀ ਪਾਵਾਂ ਕਰਾਂਗਾ। ਅੱਛਾ ਮੈਂ ਭਾਵੇਂ ਸਾਰੇ ਪਿੰਡ ਦਾ ਭਰਾਂ ਭਾਵੇਂ ਅੱਧੇ ਦਾ ਭਰਾਂ सही है। उन्हें कहा ठीक है तो जा था सही। जायदार ने गड्ढ मंगवा के मेरे दादे का समान लद के इत्थे आया जिथे अल्लाह दे चंदड़
ਹਾਂ ਉਹ ਸਕੂਲ ਦੇ ਲਾਗੇ ਜਿਹੜਾ ਸਕੂਲ ਦੇ ਲਾਗੇ ਹਾਂ ਇੱਥੋਂ ਆਣ ਕੇ ਉਹਨੇ ਵੇਖਿਆ ਵੀ ਕੁੜੀ ਦਾ ਕਿਹੜਾ ਘਰ ਹੈ, ਉਹਨੇ ਕਿਹਾ, ਉਹਨੇ ਆ ਗੱਡ ਇੱਧਰ ਕਰੋ ਬਾਪਿਆਂ ਦੀ। ਹੂੰ ਉੱਥੇ ਆਣ ਕੇ ਉਹ ਵਿਹਲੀ ਜਗ੍ਹਾ ਸੀ, ਉਹਨੇ ਵੇਖੀ, ਉਹਨੇ ਆ ਗੱਡੇ ਤੇ ਖਿਲਾਰ ਦਿਆ, ਸਮਾਨ ਨਹੀਂ ਲਾਉਣਾ। ਹੂੰ ਘਰ ਵਾਲੇ ਨੂੰ ਉਹਨੇ ਪੁੱਛਿਆ ਹੂੰ ਕਿਹਦੀ ਥਾਂ ਉਹਨਾਂ ਫਲਾਣੇ ਦੀ, ਉਹਨੇ ਕਿੰਨੇ ਪੈਸੇ ਲੈਣੇ? ਮੈਂ ਭਾਈ ਇੱਥੇ ਰਹਿਣਾ। ਵਾਲੇਕੁਮ ਸਲਾਮ ਜੀ, ਤਾਇਆ ਜੀ ਵੀ ਆ ਗਏ ਨੇ ਜੀ। ਤੇ ਆਜੋ ਤਾਇਆ ਜੀ, ਇੱਕ ਮਿੰਟ ਇੱਧਰ ਦੇ ਆਜੋ, ਬ੍ਰੇਕ ਲਾ। ਮਹਿਸੂਸ ਕਰਦਾ ਹਾਂ ਆਪਦੇ ਤੋਂ ਹੀ ਕਿਸੇ ਬਾਦਸ਼ਾਹ ਦਾ ਗੁਜ਼ਰ ਹੋਇਆ, ਹਾਂ ਉਹਨੂੰ ਧੁੱਪ ਲੱਗੀ ਤੇ ਉਹਨੇ ਦਰਖਤ ਲਵਾਤੇ। ਬਿਲਕੁਲ ਕਿਸੇ ਬਾਦਸ਼ਾਹ ਦਾ ਗੁਜ਼ਰ ਹੋਇਆ, ਸੜਕ ਨਹੀਂ ਸਹੀ, ਉਹਨੇ ਸੜਕ ਬਣਵਾ ਦਿੱਤੀ। ਤੇ ਵੇਖੋ ਕਿ ਜਿਹੜੇ ਜੱਦੀ ਪੁਸ਼ਤੀ ਜਿਹੜੇ ਰਈਸ ਜ਼ਾਦੇ ਸਨ ਜਾਂ ਜਿਹੜੇ ਜ਼ਿਮੀਂਦਾਰ ਲਾ ਲਓ, ਕਿ ਉਹ ਧੀ ਸੀ ਨਾ, ਉਹਨੂੰ ਪਿਆਸ ਲੱਗੀ ਨਾ, ਵੀ ਕਿਸੇ ਹੋਰ ਨੂੰ ਵੀ ਲੱਗ ਸਕਦੀ, ਕਿਸੇ ਹੋਰ ਨੂੰ ਵੀ ਲੱਗ ਉਹਨੇ ਉੱਥੇ ਖੂਹ ਲਵਾ ਦਿੱਤਾ। ਲਓ ਸੱਜਣੋ, ਇਹ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ। ਇਹ ਸਾਡੇ ਪੰਜਾਬ ਦਾ ਕਲਚਰ ਹੈ, ਸਾਡੇ ਪੰਜਾਬ ਦਾ ਵਸੇਬ ਹੈ, ਤਾਰੀਖ ਹੈ, ਹਿਸਟਰੀ ਹੈ। ਬਜ਼ੁਰਗਾਂ ਦੇ ਵਿੱਚ ਬਹਿਣਾ, ਕਹਿੰਦੇ ਨੇ ਕਿ ਸਿਆਣਿਆਂ ਦੀ ਗੱਲ ਸੁਣਿਆ ਉਹ ਮੱਤ ਆਂਦੀ ਹੈ ਜਿਹੜੀ ਤੁਹਾਨੂੰ ਉਮਰ ਦੇ ਨਾਲ ਆਂਦੀ। ਉਸਤਾਦ ਹੁੰਦਾ ਵਕਤ, ਤੇ ਜੇ ਤੁਸੀਂ ਵਕਤ ਤੋਂ ਪਹਿਲੇ ਸਿਆਣਾ ਹੋਣਾ ਤੇ ਬਜ਼ੁਰਗਾਂ ਕੋਲੇ ਬਵੋ, ਬਜ਼ੁਰਗਾਂ ਦੀ ਸੁਣੋ, ਆਪਣੀ ਸੁਣਾਓ, ਉਹ ਤੁਹਾਨੂੰ ਬਿਹਤਰੀਨ ਮਸ਼ਵਰਾ ਦੇਣਗੇ। ਤੇ ਇਹੀ ਸਾਡੇ ਸਰਮਾਇਆ ਬਜ਼ੁਰਗ ਜਿਹੜੇ ਕਿ ਸਾਡੇ ਨਾਲ ਗੱਲਬਾਤ ਕਰ ਰਹੇ ਸਨ, ਚਾਚਾ ਅਨਵਰ ਸਨ, ਤਾਇਆ ਜੀ ਸਨ, ਤੇ ਬੜੀਆਂ ਸੋਹਣੀਆਂ ਅਸੀਂ ਗੱਲਾਂ ਕਰਦੇ ਪਏ ਸਾਂ। ਅਗਲੇ ਵਲੌਗ ਤੱਕ ਜਿਹੜਾ ਨਾ ਕਿ ਇਜਾਜ਼ਤ ਦਿਓ। ਇਵੇਂ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ, ਵਲੌਗ ਵੇਖਣ ਵਾਸਤੇ, ਹਿਸਟਰੀ ਤੇ ਗੱਲਬਾਤ ਕਰਨ ਵਾਸਤੇ ਸਾਡਾ ਚੈਨਲ ਲਾਈਕ ਵੀ ਕਰ ਲਓ ਤੇ ਸਬਸਕ੍ਰਾਈਬ ਵੀ ਕਰ ਲਓ। ਤੇ ਅਗਲੀ ਵੀਡੀਓ ਤੱਕ ਦਿਓ ਇਜਾਜ਼ਤ। ਰੱਬ ਰਾਖਾ। ਮਿਲਨੇ ਫਿਰ ਕਿਸੇ ਵਲੌਗ ਤੇ, ਫਿਰ ਕਿਤੇ ਤਰੀਖ ਤੇ ਰੱਬ ਰਾਖਾ। ਅੱਲਾ ਬੇਲੀ। ਪੰਜਾਬ ਜ਼ਿੰਦਾਬਾਦ।